नहीं कोई ना कहे ਤੁਸੀਂ ਨਾਲ ਬੈ ਕੰਮ ਕਰਨਾ ਮੈਂ ਜੀ ਤੇ ਕੁੜੀ ਆ ਜਾਏ ਜੀ ਕੀ ਕਰੋਗੇ ਫਿਰ ਕੁੜੀ ਛੱਡਿਆ ਭਾਵੇਂ ਕੁੜੀ ਦੀ ਮਾਂ ਵੀ ਆ ਜਾਵੇ ਕਿੱਥੋਂ ਜਨਾਬ ਬੈ ਗੱਲਾਂ ਲਿਆਂਦੇ ਹੋ ਇਹ ਮੰਡੀ ਲੱਗਦੀ ਹੈ ਪੰਜਾਬ ਉਥੋਂ ਗੱਲਾਂ ਲਿਆਉਂਦੇ ਗੱਲਾਂ ਲਿਆਉਣੀਆਂ ਹੁੰਦੀਆਂ ਨੇ ਕਿਦੋਂ ਤੁਸੀਂ ਟੀਕਾ ਲਵਾਉਂਦੇ ਹੋ ਤੇ ਚੁੱਭਦਾ ਕਿ ਨਹੀਂ ਪਤਾ ਹੈ ਤੁਹਾਨੂੰ ਇਲੈਕਸ਼ਨ ਲੜਨਾ ਤੁਸੀਂ ਨਹੀਂ ਇਲੈਕਸ਼ਨ ਤੇ ਮੈਂ ਨਹੀਂ ਲੜਨਾ ਤੁਹਾਡੀ ਇਲਾਕੇ ਦੀ ਵਾਮ ਕਹਿੰਦੀ ਇਲੈਕਸ਼ਨ ਲੜਨਾ ਜਿਹੜੇ ਸਰਦਾਰ ਲੋਕ ਨੇ ਮੇਰੇ ਸਿਰ ਦਾ ਤਾਜ ਨੇ ਹਕੂਮਤ ਨੂੰ ਕਾਮਯਾਬ ਕਰਨ ਵਾਸਤੇ ਜਿਵੇਂ ਆਪੋਜੀਸ਼ਨ ਜ਼ਰੂਰੀ ਹੈ ਇਸੇ ਤਰ੍ਹਾਂ ਬੰਦੇ ਨੂੰ कामयाब करने वास्ते उहदे शरीक मुखालिफ जरूरी ने। नाज़रीन आप देख रहे हैं न्यूज़ अलर्ट। मैं आज आपको मिलवा रहा हूं सियालकोट की वो शख्सियत जिनको पूरा वर्ल्ड जानता है, अवैस अहमद घुमन साहब। आज जानेंगे उनकी लाइफ के बारे में। वो एक यूट्यूबर भी हैं और एक टिकटॉक स्टार भी हैं और जनाब एक बहुत बड़ी वो शख्सियत है जो आवाम को, नौजवानों को जीने की हिम्मत देते हैं। आज जानेंगे उनकी लाइफ के बारे में, उनसे बात करते हैं। अस्सलाम वालेकुम जी। वालेकुम सलाम साहब, कैसे हैं आप? जी अल्हम्दुलिल्लाह। जनाब आपका नाम माशाल्लाह जनाब बड़ा है, इस टाइम जनाब चढ़ा हुआ है जनाब, अवैस घुमन सियालकोटी, अवैस घुमन सियालकोटी शरीक जी जी। ए की वजह है शरीक दी शरीक नहीं, वो बंदा भी है कोई। अच्छा जी। बंदा तो ही जिदे कोई शरीक ने, जिदे कोई मुखालिफ ने। एक बाबा जी दे कोल कोई आने वाला आया आखने लगा बाबा जी मेरे सारे ही सज्जन ने, मेरा कोई दुश्मन नहीं। उन्हें आख्या तू फिर कोई मुनाफिक है। ਜਿਹੜਾ ਬੰਦਾ ਹੁੰਦਾ ਵੇ, ਜਿਹੜਾ ਮੁਖਲਸ ਹੁੰਦਾ ਵੇ, ਜਿਹੜਾ ਹੱਕ ਤੇ ਗੱਲ ਕਰਨ ਵਾਲਾ ਹੁੰਦਾ, ਉਹਦੇ ਤੇ ਮੁਖਾਲਫ ਹੀ ਹਜ਼ਾਰ ਹੁੰਦੇ ਨੇ। ਜਿਹਦੇ ਸਾਰੇ ਸੱਜਣ ਹੋਣ ਉਹ ਮੁਨਾਫਿਕ ਹੁੰਦਾ। ਜਿਹੜਾ ਖਰਾ ਬੰਦਾ ਹੁੰਦਾ ਉਹਦੇ ਦੁਸ਼ਮਣ ਹਜ਼ਾਰ ਹੁੰਦੇ ਨੇ। ਅਵੈਸ ਘੁਮਨ ਸਿਆਲਕੋਟ ਸਾਹਿਬ ਦੱਸੋ ਤੁਸੀਂ ਹੁਣ ਤੁਸੀਂ ਕਿਸ ਤਰ੍ਹਾਂ ਤੋਂ ਸਟਾਰਟ ਕੀਤਾ ਇਹ ਵਾਲਾ ਕੰਮ ਹੈ? ਐਸੀ ਸਾਡਾ ਮੇਰਾ ਸ਼ਰੀਕ ਕਰਦੇ ਹੋ, ਇਹਦਾ ਵਜ੍ਹਾ ਕੀ ਹੈ? ਨਹੀਂ ਮੈਂ ਹਰ ਵੇਲੇ ਸ਼ਰੀਕ ਨਹੀਂ ਕਰਦਾ। ਵਿਚਲੀ ਗੱਲ ਤੁਸੀਂ ਜਾਣਨਾ ਚਾਹੁੰਦੇ, ਮੈਂ ਦੱਸਣਾ ਕਿ ਸ਼ਰੀਕ ਜਿਹੜੇ ਨੇ ਇਹ ਆਪੋਜੀਸ਼ਨ ਦੀ ਮਨਿੰਦ ਹੁੰਦੇ ਨੇ। ਨਵਾਜ਼ ਸ਼ਰੀਫ ਯਾਨੀ ਕਿ ਜਿਹੜੇ ਬੰਦੇ ਦਾ ਸ਼ਰੀਕ ਨਹੀਂ ਉਹ ਬੰਦਾ ਕੱਖ ਵੀ ਨਹੀਂ। ਠੀਕ ਹੈ। ਸ਼ਰੀਕਾ ਜਿਹੜਾ ਹੁੰਦਾ ਹੈ ਹਕੂਮਤ ਨੂੰ ਕਾਮਯਾਬ ਕਰਨ ਵਾਸਤੇ ਜਿਵੇਂ ਆਪੋਜੀਸ਼ਨ ਜ਼ਰੂਰੀ ਹੈ, ਇਸੇ ਤਰ੍ਹਾਂ ਬੰਦੇ ਨੂੰ ਕਾਮਯਾਬ ਕਰਨ ਵਾਸਤੇ ਉਹਦੇ ਸ਼ਰੀਕ ਮੁਖਾਲਿਫ ਜ਼ਰੂਰੀ ਨੇ। ਨਹੀਂ ਤੇ ਬੰਦਾ ਢਿੱਲਾ ਪੈ ਜਾਂਦਾ, ਬੰਦਾ ਕੰਮ ਨਹੀਂ ਕਰਦਾ, ਬੰਦਾ ਵਰਕ ਨਹੀਂ ਕਰਦਾ, ਬੰਦਾ ਅੱਗੇ ਨਹੀਂ ਜਾਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਮੈਨੂੰ ਆਖਣ ਵਾਲਾ ਹੀ ਕੋਈ ਨਹੀਂ। ਜਿਹੜੇ ਬੰਦੇ ਛੇੜਦੇ ਰਹਿੰਦੇ ਨੇ ਸ਼ਰੀਕਾ ਜਿਹੜਾ ਉਹ ਤੰਗ ਕਰਦਾ, ਯਾਨੀ ਤਾਨੇ ਮਾਰਦਾ, ਮਿਹਣੇ ਮਾਰਦਾ, ਲਾਵੀਆਂ ਗੱਲਾਂ ਕਰਦਾ। ਸ਼ਰੀਕ ਅੱਲਾ ਦੀ ਨਿਹਮਤ ਹੁੰਦੇ ਨੇ। ਮੈਂ ਤੇ ਸ਼ਰੀਕਾਂ ਕੋਲੋਂ ਘਬਰਾਉਂਦਾ ਨਹੀਂ। ਕਹਿੰਦੇ ਨੇ ਬੰਦੇ ਕਿ ਅਵੈਸ ਘੁਮਨ ਦਾ ਸਾਨੂੰ ਗੱਲਾਂ ਲਾਂਦਾ। ਨਹੀਂ ਉਹ ਕਾਣੇ ਨੂੰ ਕਾਣੋਂ ਰੜਕ ਜਾਂਦੀ ਹੈ। ਮੈਂ ਕਿਸੇ ਨੂੰ ਗੱਲ ਲਾਂਦਾ ਨਹੀਂ। ਗੱਲ ਬੜੀ ਸਿਆਣੀ, ਇੱਕ ਲਾਹਨਤ ਤੇ ਇੱਕ ਗੱਲ ਬੜੀਆਂ ਸਿਆਣੀਆਂ ਨੇ। ਇਹਨਾਂ ਨੂੰ ਦੱਸਣਾ ਨਹੀਂ ਪੈਂਦਾ ਕਿ ਫਲਾਣੇ ਬੰਦੇ ਨੂੰ ਜਾ ਕੇ ਇਹ ਗੱਲ ਲੱਗੇ, ਲੇਕਿਨ ਗੱਲ ਆਪੇ ਹੀ ਜਾ ਕੇ ਆਪਣਾ ਟਿਕਾਣਾ ਲੱਭ ਲੈਂਦੀ ਹੈ। ਜਿਵੇਂ ਲਾਹਨਤ ਹੱਕਦਾਰ ਦੇ ਉੱਤੇ ਆਪੇ ਪੈ ਜਾਂਦੀ ਹੈ ਨਾ, ਇਸ ਤਰ੍ਹਾਂ ਗੱਲ ਬੜੀ ਸਿਆਣੀ ਹੈ। ਇਹ ਗੱਲ ਰੜਕ ਜਾਂਦੀ ਹੈ। ਕਿੰਨੇ ਕੁ ਪੈਸੇ ਕਮਾਉਂਦੇ ਪਏ ਹੋ? ਅਲਹਮਦੁਲਿਲਾ ਲੱਖਾਂ ਪੈਸੇ ਆ ਰਹੇ ਨੇ ਜੀ। ਹਾਂਜੀ ਲਾਈਵ ਕਹਿੰਦੇ ਪਏ ਹੋ? ਨਹੀਂ ਲਾਈਵ ਮੈਂ ਕਹਿ ਰਿਹਾ, ਲੇਕਿਨ ਲਾਈਵ ਮੈਂ ਬਹਿ ਨਹੀਂ ਰਿਹਾ। ਲਾਈਵ ਬੰਦੇ ਨਹੀਂ ਹੈ। ਨਹੀਂ ਮੇਰਾ ਕੰਟੈਂਟ ਹੀ ਨਹੀਂ ਹੈ ਕਿ ਲਾਈਵ ਬਹਿ ਕੇ ਤੇ ਮੈਂ ਉਸ ਤਰ੍ਹਾਂ ਦੀਆਂ ਬੇਹੂਦਾ ਹਰਕਤਾਂ ਕਰਾਂ ਤੇ ਫਿਰ ਮੈਂ ਪੈਸੇ ਕਮਾਉਂ। ਜੀ ਅੱਲਾਹ ਪਾਕ ਦੀ ਜ਼ਾਤ ਨੇ ਬੜੇ ਦਿੱਤੇ ਨੇ। ਨਹੀਂ ਕੋਈ ਨਾ ਕਹੇ ਤੁਸੀਂ ਨਾਲ ਬੈ ਕੰਮ ਕਰਨਾ ਮੈਂ ਜੀ ਤੇ ਕੁੜੀ ਆ ਜਾਏ ਜੀ, ਕੀ ਕਰੋਗੇ ਫਿਰ? ਕੁੜੀ ਛੱਡਿਆ ਭਾਵੇਂ ਕੁੜੀ ਦੀ ਮਾਂ ਵੀ ਆ ਜਾਵੇ, ਲੇਕਿਨ ਮੈਨੂੰ ਲਾਈਵ ਬਹਿ ਕੇ ਤੇ ਇੰਜ ਦੀਆਂ ਬੇਹੂਦਾ ਹਰਕਤਾਂ ਕਰਨ ਵਾਲੋ ਆਖੇ ਤੇ ਕਦੇ ਨਹੀਂ ਬਵਾਂਗਾ ਤੇ ਨਾ ਇੰਦੀਆਂ ਹਰਕਤਾਂ ਕਰਾਂਗਾ। ਬੰਦੀ ਉਹ ਪਾਗਲ ਹੈ। ਨਹੀਂ ਪਾਗਲ ਨਹੀਂ, ਤੁਸੀਂ ਪੈਸੇ ਕਮਾਓ। ਅੱਛਾ ਕਰਦੇ ਨੇ, ਪੈਸੇ ਕਮਾਉਂਦੇ ਨੇ, ਆਪਣਾ ਰਿਜ਼ਕ ਕਮਾ ਰਹੇ ਨੇ। ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ। ਅੱਛਾ ਕੰਟੈਂਟ ਲੈ ਕੇ ਲਾਈਵ ਬਹਿਣਾ ਕੋਈ ਬੁਰੀ ਬਾਤ ਨਹੀਂ ਹੈ। ਤੁਸੀਂ ਅਕਸਰ ਜਨਾਬ ਤੁਸੀਂ ਨਾ ਲੋਕਾਂ ਦੇ ਖਿਲਾਫ ਗੱਲਾਂ ਬੜੀ ਕਰਦੇ ਹੋ ਕਿ ਨਾ ਬਹਿ ਕੇ ਫੇਸਬੁੱਕ ਦੇ ਉੱਤੇ ਜਨਾਬ ਕਿ ਇਹ ਬੰਦਾ ਸਹੀ ਨਹੀਂ ਹੈ, ਤੁਸੀਂ ਦੱਸ ਦਿਓ ਗੱਲਾਂ ਕਰਦੇ ਹੋ। ਵਜ੍ਹਾ ਕੀ, ਕਿਉਂ ਕਰਦੇ ਹੋ ਇਹ ਕੰਮ? ਅਗਰ ਤੁਸੀਂ ਚਰਸ ਪੀਂਦੇ ਹੋਵੋ ਜਾਂ ਫੀਮ ਪੀਂਦੇ ਹੋਵੋ ਜਾਂ ਤੁਸੀਂ ਮਤਲਬ ਆਈਸ ਪੀਂਦੇ ਹੋਵੋ ਤੇ ਮੈਂ ਤੁਹਾਨੂੰ ਆਖਣਾ ਤੇ ਹੈ ਨਾ ਕਿ ਤੁਸੀਂ ਠੀਕ ਨਹੀਂ ਕਰਦੇ। ਤੁਸੀਂ ਤੇ ਫਿਰ ਇਹ ਆਖਣਾ ਨੇ ਮੇਰੇ ਖਿਲਾਫ ਗੱਲ ਕੀਤੀ ਸੋ ਤੇ ਉਹ ਇਸ ਤਰ੍ਹਾਂ ਮੈਂ ਖਿਲਾਫ ਕਰਦਾ ਨਹੀਂ, ਲੇਕਿਨ ਜਿਹੜਾ ਬੰਦਾ ਮਤਲਬ ਉਸ ਕੈਟਾਗਰੀ ਦਾ ਹੁੰਦਾ ਉਹਨੂੰ ਲੱਗਦਾ ਕਿ ਸਾਡੇ ਖਿਲਾਫ ਗੱਲ ਹੋਈ। ਨਹੀਂ ਇਲੈਕਸ਼ਨ ਤੇ ਮੈਂ ਨਹੀਂ ਲੜਨਾ। ਤੁਹਾਡੀ ਇਲਾਕੇ ਦੀ ਆਵਾਮ ਕਹਿੰਦੀ ਇਲੈਕਸ਼ਨ ਲੜਨਾ। ਇਲਾਕੇ ਦੀ ਆਵਾਮ ਮੈਨੂੰ ਬੇਸ਼ੁਮਾਰ ਦਫਾ ਕਹਿ ਚੁੱਕੀ ਹੈ, ਲੇਕਿਨ ਮੈਂ ਨਹੀਂ ਲੜਨਾ। ਮੇਰਾ ਇਰਾਦਾ ਹੀ ਨਹੀਂ ਹੈ ਇਲੈਕਸ਼ਨ ਦੇ ਵਿੱਚ, ਮਤਲਬ ਮੈਂ ਨਹੀਂ ਹਿੱਸਾ ਲਵਾਂਗਾ ਜੀ। ਨਹੀਂ ਮੇਰਾ ਇਹ ਇਰਾਦਾ ਹੀ ਨਹੀਂ ਹੈ। ਇਮਰਾਨ ਖਾਨ ਅੱਲਾਹ ਪਾਕ ਦੀ ਜ਼ਾਤ ਨੂੰ ਤੰਦਰੁਸਤੀ, ਸਿਹਤ ਵਾਲੀ ਲੰਮੀ ਜ਼ਿੰਦਗੀ ਦੇ। ਸਾਡਾ ਨਹੀਂ ਬਲਕਿ ਏਸ਼ੀਆ ਦਾ, ਬਲਕਿ ਸਾਡੇ ਇਸ ਪੂਰੇ ਖਿੱਤੇ ਦਾ ਉਹ ਲੀਡਰ ਹੈ। ਮੇਰੀਆਂ ਬੜੀ ਕੀ ਕਰਦੇ ਹੋ ਪੇ ਅੱਲਾਹ ਦੇ ਬੰਦੇ ਹੋ। ਮੈਂ ਕਹਿ ਰਿਹਾ ਕਿ ਜਿਹਨਾਂ ਦਾ ਤੁਸੀਂ ਨਾਂ ਲਿਆ ਵੇ, ਮੇਰੀਆਂ ਬੜੀਆਂ ਸਾਰੀਆਂ ਨੇਕ ਤਮੰਨਾ ਉਹਨਾਂ ਦੇ ਨਾਲ ਨੇ। ਪੁਲਿਸ ਫੜਦੀ ਵੀ ਬੰਦੇ ਫੜ ਲਵੇ, ਪੁਲਿਸ ਫੜ ਸਕਦੀ ਹੈ। ਪੁਲਿਸ ਸਾਡੇ ਆਪਣੇ ਬੇਲੀ ਨੇ, ਪੁਲਿਸ ਵਾਲੇ ਸਾਨੂੰ ਕੀ ਆਖਣਾ ਜੀ। ਹਾਂ ਟਿਕਟੌਕ ਤੇ ਕਿੰਨੇ ਫਾਲੋਵਰ ਨੇ? 1.5 ਮਿਲੀਅਨ ਫਾਲੋਵਰ ਮੇਰੇ ਟਿਕਟੌਕ ਤੇ। ਇਹ 2,66,000 ਸਬਸਕ੍ਰਾਈਬਰ ਨੇ ਮੇਰੇ YouTube ਤੇ। ਫੇਸਬੁੱਕ ਤੇ 8 ਲੱਖ ਤੇ 66,000 ਫਾਲੋਵਰ ਮੇਰੇ ਇੱਕ ਪੇਜ ਤੇ, 9.5 ਲੱਖ ਫਾਲੋਵਰ ਮੇਰੇ ਫੇਸਬੁੱਕ ਦੇ ਇੱਕ ਪੇਜ ਤੇ। ਕਿੰਨੇ ਸਟਾਰਟ ਕੀਤਾ? ਮੈਂ ਇੰਜ ਸਟਾਰਟ ਕੀਤਾ ਕਿ ਅੱਜ ਤੋਂ 7 ਸਾਲ 6 ਸਾਲ ਪਹਿਲਾਂ ਮੈਂ ਫੇਸਬੁੱਕ ਦੇ ਉੱਤੇ ਵੀਡੀਓ ਅਪਲੋਡ ਕੀਤੀ, ਵਾਇਰਲ ਹੋਈ, ਲੋਕਾਂ ਅਪਰੀਸ਼ੀਏਟ ਕੀਤਾ।
ਮੇਰੀ ਹੌਸਲਾ ਅਫਜ਼ਾਈ ਕੀਤੀ, ਯਾਨੀ ਮੈਨੂੰ ਐਪਰੀਸ਼ੀਏਟ ਕੀਤਾ, ਮੋਟੀਵੇਟ ਕੀਤਾ ਤੇ ਮੈਂ ਬਾਕਾਇਦਾ ਵਰਕ ਸ਼ੁਰੂ ਕਰ ਦਿੱਤਾ। ਘੁੰਮਣ ਅਵੈਸ ਘੁੰਮਣ ਸਿਆਲਕੋਟੀ ਜਨਾਬ, ਹਰ ਪਾਸੇ ਜਨਾਬ ਇੱਕ ਹੀ ਨਾਂ ਹੈ ਅਵੈਸ ਘੁੰਮਣ ਸਿਆਲਕੋਟੀ ਹੈ ਸਰ। ਦੱਸੋ ਤੁਸੀਂ ਸਟਾਰਟ ਕੀਤਾ ਸੀ, ਤੁਹਾਡੀ ਕਿਹੜੀ ਬੜੀ ਬਹੁਤੀ ਵਾਇਰਲ ਹੋਈ ਸੀ? ਮੈਂ ਉਹ ਜ਼ਾਤਾਂ ਪਾਤਾਂ ਤੇ ਵੀਡੀਓ ਬਣਾਈ, ਬੜੀ ਵਾਇਰਲ ਹੋਈ ਸੀ। ਗਾਲਾਂ ਪਈਆਂ ਹਜੇ? ਬੜੀਆਂ ਸਾਰੀਆਂ, ਜ਼ਿਆਦਾ ਗਾਲਾਂ ਪਈਆਂ? ਬੜੀਆਂ ਸਾਰੀਆਂ। ਅੱਛਾ ਜੀ ਜੀ ਜੀ। ਦੇਖੋ ਮਨ ਸਾਹਿਬ, ਤੁਸੀਂ ਅਕਸਰ ਤੁਸੀਂ ਜਨਾਬ ਇਹ ਗੱਲਾਂ ਕਰਦੇ ਹੋ ਕਿੰਨਾ ਥੋੜੀ ਜੀਆਂ ਚੁੱਭਣ ਵਾਲੀਆਂ, ਜੀ, ਜਿਹੜੀਆਂ ਆਵਾਮ ਨੂੰ ਜਾ ਚੁੱਭਦੀਆਂ ਨੇ, ਜੀ, ਉਹ ਵੀ ਤੇ ਗਲਤ ਹੈ ਨਾ। ਜਦੋਂ ਤੁਸੀਂ ਟੀਕਾ ਲਵਾਉਂਦੇ ਹੋ ਤੇ ਚੁੱਭਦਾ ਕਿ ਨਹੀਂ? ਚੁੱਭਦਾ ਹੈ, ਚੁੱਭਦਾ। ਲੇਕਿਨ ਜਦੋਂ ਥੋੜਾ ਜਿਹਾ ਵਕਤ ਗੁਜ਼ਰਦਾ, ਟੀਕੇ ਦੀ ਚੁੱਭਣ ਤੁਹਾਨੂੰ ਭੁੱਲ ਜਾਂਦੀ ਹੈ ਤੇ ਜਿਹੜੀ ਦੂਜੀ ਪੀੜ ਉਹਦਾ ਆਰਾਮ ਆ ਜਾਂਦਾ। ਗੱਲਾਂ ਜਿਹੜੀਆਂ ਨੇ ਚੁੱਭਦੀਆਂ ਸਹੀ ਨੇ, ਲੇਕਿਨ ਹੁੰਦੀਆਂ ਇਸਲਾਹੀ ਨੇ। ਜਦੋਂ ਵਕਤੀ ਤੌਰ ਤੇ ਚੁੱਭਦੀਆਂ ਨੇ, ਬਾਅਦ ਦੇ ਵਿੱਚ ਉਹ ਆਰਾਮ ਆ ਜਾਂਦਾ, ਬੰਦਾ ਸੋਚਦਾ ਕਿ ਵਾਕਈ ਗੱਲ ਤੇ ਉਹਨੇ ਠੀਕ ਹੀ ਕੀਤੀ। ਕਿੱਥੋਂ ਵੇਖਦੇ ਹੋ, ਕਿੱਥੋਂ ਪੜ੍ਹਦੇ ਹੋ, ਕਿੱਥੋਂ ਜਨਾਬ ਆਪਣੇ ਦੇਨ 'ਚ ਗੱਲਾਂ ਲਿਆਉਂਦੇ ਹੋ? ਇਹ ਮੰਡੀ ਲੱਗਦੀ ਹੈ ਪੰਜਾਬ, ਉੱਥੋਂ ਗੱਲਾਂ ਲਿਆਉਂਦਾ। ਗੱਲਾਂ ਲਿਆਉਣੀਆਂ ਹੁੰਦੀਆਂ ਨੇ ਕਿਦੋਂ? ਇਹ ਤੁਹਾਡੇ ਕੋਲੋਂ ਮੈਂ ਕਈ ਗੱਲਾਂ ਸਿੱਖੀਆਂ ਨੇ। ਇਹ ਜੀ ਰੋਜ਼ਮਰਾ ਜ਼ਿੰਦਗੀ 'ਚ ਬੰਦਿਆਂ ਦੇ ਵਿੱਚ ਬਵੀਏ ਤੇ ਬੰਦਿਆਂ ਦੇ ਨਾਲ ਮਿਲੀਏ ਤੇ ਉਹਨਾਂ ਦੇ ਵਿੱਚੋਂ ਹੀ ਗੱਲਾਂ ਮਿਲਦੀਆਂ। ਜਿਉਂ ਜਨਾਨੀਆਂ ਦੇ ਮੁੰਡ ਬਹਿ ਰਹੀਏ ਜਾਂ ਬੱਚਿਆਂ ਨੂੰ ਕੁਛੜੇ ਲਾਈ ਰੱਖੀਏ ਤੇ ਫਿਰ ਬੰਦਿਆਂ ਵਾਲੀਆਂ ਹਰਕਤਾਂ ਕਿੱਥੋਂ ਪੈਦਾ ਹੋਣੀਆਂ ਨੇ? ਗੱਲ ਕਿ ਨਾ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਬੁੜੀਆਂ ਦੇ ਬਾਰੇ, ਤੁਸੀਂ ਬੁੜੀਆਂ ਦੇ ਖਿਲਾਫ ਹੋਏ? ਨਹੀਂ, ਕੋਈ ਖਿਲਾਫ ਨਹੀਂ। ਬੁੱਢੀਆਂ ਦੇ ਵਿੱਚ ਮੇਰੀਆਂ ਮਾਵਾਂ, ਫੁੱਫੀਆਂ, ਮਾਸੀਆਂ, ਦਾਦੀਆਂ, ਨਾਨੀਆਂ, ਭੈਣਾਂ, ਬੀਵੀ, ਮੇਰੇ ਬੱਚੇ, ਯਾਨੀ ਕਿ ਮੈਂ ਔਰਤਾਂ ਦੇ, ਬੁੱਢੀਆਂ ਦੇ ਖਿਲਾਫ ਨਹੀਂ। ਲੇਕਿਨ ਮੈਂ ਇਹ ਗੱਲ ਆਖਾਂਗਾ ਕਿ ਜਿਹੜੇ ਘਰ ਦੀ ਸਰਬਰਾ ਔਰਤ ਹੋਵੇ ਉਹ ਘਰ ਕਦੀ ਤਰੱਕੀ ਨਹੀਂ ਕਰਦਾ। ਘਰ ਉਹ ਹੀ ਹੈ ਕਿ ਜਿਹੜੇ ਘਰ ਦੇ ਵਿੱਚ ਔਰਤ ਸਿਆਣੀ ਹੈ ਤੇ ਆਪਣੇ ਖਾਮਦ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਸਹੁਰਿਆਂ ਦੇ ਨਾਲ, ਪੇਕਿਆਂ ਦੇ ਨਾਲ, ਭਰਾਵਾਂ ਨਾਲ, ਆਪਣੇ ਬੱਚਿਆਂ ਦੇ ਨਾਲ ਕੰਪਰੋਮਾਈਜ਼ ਕਰਦੀ, ਉਹੀ ਔਰਤ ਹੈ। ਦੂਸਰੀ ਔਰਤ ਔਰਤ ਕਹਿਲਾਉਣ ਦੀ ਵੀ ਹੱਕਦਾਰ ਨੇ। ਬੜੀ ਗੱਲ ਜੀ। ਤੇ ਇਹਨਾਂ ਰਾਣੀ ਔਰਤਾਂ ਦੇ ਖਿਲਾਫ ਜਨਾਬ ਹੋ ਗਈ ਤੁਹਾਡੇ ਖਿਲਾਫ? ਵੇਖੋ, ਜਿਹੜੀ ਔਰਤ ਇੱਕ ਯਾਨੀ ਕਿ ਬਾਜ਼ਾਰੀ ਔਰਤ ਹੈ, ਉਹਨੂੰ ਤੇ ਗੱਲਾਂ ਚੰਗੀਆਂ ਨਹੀਂ ਲੱਗਣਗੀਆਂ। ਜਿਹੜੀ ਖਾਨਦਾਨੀ ਘਰੇਲੂ ਔਰਤ ਹੈ ਉਹ ਇਸ ਗੱਲ ਨੂੰ ਐਪਰੀਸ਼ੀਏਟ ਵੀ ਕਰੇਗੀ ਔਰ ਆਪਣੇ ਜ਼ਿਹਨ ਦੇ ਵਿੱਚ ਬਿਠਾਏਗੀ ਵੀ, ਸੋਚੇਗੀ ਔਰ ਅਗਲਿਆਂ ਨੂੰ ਵੀ ਦੱਸੇਗੀ ਕਿ ਵਾਕਈ ਅਸਲ ਔਰਤ ਉਹ ਹੀ ਹੈ ਕਿ ਜਿਹੜੀ ਆਪਣੇ ਖਾਵਨ ਦੀ ਕਦਰ ਕਰਦੀ ਹੈ, ਆਪਣੇ ਸੱਸ ਸਹੁਰੇ ਦੀ, ਆਪਣੇ ਵਾਲਿਦੈਨ ਦੀ, ਭੈਣਾਂ ਭਰਾਵਾਂ ਦੀ, ਆਪਣੇ ਬੱਚਿਆਂ ਦੀ ਕਦਰ ਕਰਦੀ ਹੈ ਔਰ ਠੀਕ ਤਰੀਕੇ ਦੇ ਨਾਲ ਘਰ ਨੂੰ ਚਲਾਉਂਦੀ ਹੈ। ਅਸਲ ਔਰਤ ਉਹ ਹੈ। ਜੋ ਤੁਸੀਂ ਫੇਮਸ ਨਹੀਂ ਸੀ ਹੋਇਆ ਜੀ, ਉਦੋਂ ਆਵਾਮ ਕੈਸੀ ਸੀ ਤੇ ਹੁਣ ਆਵਾਮ ਕੈਸੀ ਹੈ? ਆਵਾਮ ਸ਼ੁਰੂ ਤੋਂ ਹੀ ਅੱਛੀ ਸੀ, ਆਵਾਮ ਅੱਜ ਵੀ ਅੱਛੀ ਹੈ। ਬੰਦਾ ਆਪ ਚੰਗਾ ਹੋਵੇ ਉਹਦੇ ਨਾਲ ਦੂਜੇ ਵੀ ਚੰਗੇ ਹੁੰਦੇ ਨੇ। ਬੰਦਾ ਮਾੜਾ ਨਹੀਂ ਹੁੰਦਾ, ਬੰਦੇ ਦੀਆਂ ਹਰਕਤਾਂ ਮਾੜੀਆਂ ਹੁੰਦੀਆਂ ਨੇ। ਮੇਰੇ ਵਾਸਤੇ ਅੱਛੇ ਨੇ ਸਾਰੇ, ਮੈਂ ਬੁਰਾ ਨਹੀਂ ਆਂਦਾ। ਅਗਰ ਕੋਈ ਮੇਰੇ ਖਿਲਾਫ ਜਾਂ ਕੋਈ ਬਾਤ ਕੋਈ ਐਸੀ ਕਰਦੇ ਤੇ ਮੈਂ ਸਮਝਣਾ ਮੇਰੇ ਅੰਦਰ ਕੋਈ ਐਸੀ ਬਾਤ ਹੋਏਗੀ ਕਿ ਲੋਕ ਮੇਰੀ ਇਸਲਾਹ ਕਰਦੇ ਨੇ ਪਏ, ਤਨਕੀਦ ਕਰਦੇ ਨੇ ਪਏ। ਉਹ ਇਸ ਵਾਸਤੇ ਤਨਕੀਦ ਕਰਦੇ ਨੇ ਪਏ ਕਿ ਤਾਂ ਕਿ ਅਵੈਸ ਆਪਣੇ ਅੰਦਰ ਮਜ਼ੀਦ ਨਿਖਾਰ ਲਿਆਵੇ ਔਰ ਆਪਣੀਆਂ ਗਲਤੀਆਂ ਨੂੰ ਦਰੁਸਤ ਕਰੇ। ਤਨਕੀਦ ਕਰਨ ਵਾਲਿਆਂ ਦੀ ਮੈਂ ਬੜੀ ਕਦਰ ਕਰਨਾ ਜੀ। ਕੁਝ ਟਾਈਮ ਤੁਸੀਂ ਪਹਿਲੇ ਤੁਹਾਡੇ ਐਕਸੀਡੈਂਟ ਹੋਇਆ ਸੀ, ਟਾਈਮ ਖਰਾਬ ਆਇਆ ਸੀ। ਜੀ ਜੀ। ਕਿੰਨੀ ਆਵਾਮ ਰਹਿਣ ਆ ਕੇ ਆਵਾਮ ਦੇ ਅੱਲਾਹ ਦੇ ਕੁਰਾਨ ਦਾ ਫੈਸਲਾ ਹੈ ਕਿ ਬੰਦਿਆਂ ਦੇ ਉੱਤੇ ਮੈਂ ਹਾਲਾਤ ਬਦਲ ਕੇ ਲਿਆਉਣਾ। ਜਦੋਂ ਮੇਰੇ ਖਿਲਾਫ ਯਾਨੀ ਕਿ ਫਿਜ਼ਾ ਤੰਗ ਕੀਤੀ ਗਈ, ਮੇਰੇ ਖਿਲਾਫ ਘੇਰਾ ਤੰਗ ਕੀਤਾ ਗਿਆ, ਮੈਂ ਉਹ ਵੀ ਆਪਣਾ ਅੱਛਾ ਵਕਤ ਸਮਝਣਾ ਸਾਂ। ਜਦੋਂ ਤੁਹਾਡੇ ਤੇ ਬੁਰਾ ਵਕਤ ਹੁੰਦਾ ਯਾਨੀ ਕਿ ਜਿਹਨੂੰ ਤੁਸੀਂ ਮਾੜਾ ਟਾਈਮ ਮੰਨਦੇ ਹੋ ਜਾਂ ਤੁਹਾਡੇ ਖਿਲਾਫ ਜਦੋਂ ਪਬਲਿਕ ਹੁੰਦੀ ਹੈ, ਫਿਜ਼ਾ ਖਰਾਬ ਹੁੰਦੀ ਹੈ, ਉਹ ਹੀ ਟਾਈਮ ਤੁਹਾਡੇ ਵਾਸਤੇ ਸੁਨਹਿਰੀ ਟਾਈਮ ਹੁੰਦਾ। ਕਿਉਂ? ਕਿ ਉਹਦੇ ਵਿੱਚ ਪਹਿਚਾਣ ਹੁੰਦੀ ਹੈ ਕਿ ਦੋਸਤ ਕਿਹੜਾ ਤੇ ਦੁਸ਼ਮਣ ਕਿਹੜਾ, ਆਪਣਾ ਕਿਹੜਾ ਤੇ ਬੇਗਾਨਾ ਕਿਹੜਾ। ਜਦੋਂ ਮੁਸ਼ਕਲ ਟਾਈਮ ਹੁੰਦਾ, ਜਦੋਂ ਔਖਾ ਵੇਲਾ ਹੁੰਦਾ, ਜਦੋਂ ਤੁਹਾਡੇ ਤੇ ਮੁਸੀਬਤ ਦਾ ਟਾਈਮ ਹੁੰਦਾ, ਉਹ ਹੁੰਦਾ ਤੇ ਔਖਾ ਲੇਕਿਨ ਉਹ ਹੀ ਅਸਲ ਪਹਿਚਾਣ ਵਾਲਾ ਟਾਈਮ ਹੁੰਦਾ। ਉਦੋਂ ਛਣ ਨਹੀਂ ਵੱਜ ਜਾਂਦੀ ਕਿ ਸੱਜਣ ਕਿਹੜਾ ਤੇ ਦੁਸ਼ਮਣ ਕਿਹੜਾ। ਕੁਮਾਰ ਸਾਹਿਬ, ਤੁਹਾਡੇ ਤੁਸੀਂ ਆਪਣਾ ਬਨਾਸ ਕੀਤੇ ਸਟਾ ਕੀਤੇ ਵੀਡੀਓ ਜੀ, ਕਿੰਨੇ ਤੁਹਾਡੇ ਘਰ ਸਾਰੇ ਤੇ ਕਿੰਨੇ ਤੁਹਾਡੇ ਖਿਲਾਫ ਰਹੇ ਹਨ? ਤੁਹਾਡੇ ਘਰ ਦੇ ਕੋਈ ਹਾਲਾਤ ਸਨ ਕਿ ਤੁਹਾਡੇ ਨਾਲ ਸਨ? ਘਰਦਿਆਂ ਨੇ ਸ਼ੁਰੂ ਦੇ ਵਿੱਚ ਮੇਰੀ ਬੜੀ ਮੁਖਾਲਫਤ ਕੀਤੀ, ਰਿਸ਼ਤੇਦਾਰਾਂ ਨੇ, ਗਲੀ ਮਹੱਲੇ ਵਾਲਿਆਂ ਨੇ, ਪਿੰਡ ਵਾਲਿਆਂ ਨੇ ਬੜੀ ਮੁਖਾਲਫਤ, ਬੜੀਆਂ ਗੱਲਾਂ ਕਰ। ਵੈਸ ਘੁੰਮਣ ਨੇ ਕਿਹੜਾ ਕੰਮ ਸ਼ੁਰੂ ਕਰ ਲਿਆ, ਵੀਡੀਓ ਬਣਾਉਂਦਾ, ਗੱਲਾਂ ਕਰਦਾ, ਇਹ ਉਹ। ਅੱਜ ਉਹੀ ਲੋਕ ਫਖਰ ਮਹਿਸੂਸ ਕਰਦੇ ਨੇ ਕਿ ਗੱਲਾਂ ਕਰਦਾ ਤੇ ਬੰਦਿਆਂ ਵਾਲੀਆਂ ਗੱਲਾਂ ਕਰਦਾ, ਝੂਠਾਂ ਚਵਲਾਂ ਵਾਲੀਆਂ ਗੱਲਾਂ ਨਹੀਂ ਕਰਦਾ। ਅਲਹਮਦੁਲਿਲਾ। ਬੱਚੇ ਕਿੰਨੇ ਜੀ? 2। ਜ਼ਿਆਦਾ ਕਰਨਾ ਕਿ ਨਹੀਂ ਕਰਨਾ? ਨਹੀਂ, ਅਜੇ ਕੋਈ ਇਰਾਦਾ ਨਹੀਂ। ਕੋਈ ਨਹੀਂ ਕਰਨਾ? ਨਹੀਂ ਨਹੀਂ। ਦੇਖੋ ਮਨ ਸਾਹਿਬ, ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਆਵਾਮ ਚਾਹੁੰਦੀ ਹੈ, ਤੁਹਾਡੀ ਆਵਾਮ ਤੁਹਾਨੂੰ ਵੇਖਦੀ ਵੀ ਜੀ। ਵੇਖਣ ਵਾਲੇ ਸਾਰਿਆਂ ਨੂੰ ਮੈਂ ਆਖਾਂਗਾ ਕਿ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ। ਕਿਉਂ ਕਿ ਮੇਰੇ ਵੇਖਣ ਵਾਲੇ, ਪਿਆਰ ਕਰਨ ਵਾਲੇ, ਮੇਰੇ ਜਿੰਨੇ ਵੀ ਚਾਹਣ ਵਾਲੇ ਨੇ, ਉਹਨਾਂ ਦੀ ਹੀ ਵਜ੍ਹਾ ਤੋਂ ਮੈਂ ਅਲਹਮਦੁਲਿਲਾ ਇਸ ਸਟੇਜ ਦੇ ਉੱਤੇ ਆ। ਬੜੀ ਰਿਸਪੈਕਟ ਕਰਨਾ, ਬੜਾ ਪਿਆਰ ਔਰ ਬੜੀ ਕਦਰ ਕਰਨਾ ਆਪਣੇ ਵੇਖਣ ਵਾਲਿਆਂ ਦੀ। ਕਿਉਂ? ਕਿ ਉਹ ਮੈਨੂੰ ਐਪਰੀਸ਼ੀਏਟ ਕਰਦੇ ਨੇ, ਉਹ ਮੇਰੇ ਨਾਲ ਮੁਹੱਬਤ ਕਰਦੇ ਨੇ, ਉਹ ਮੇਰੇ ਨਾਲ ਪਿਆਰ ਕਰਦੇ ਨੇ। ਉਹਨਾਂ ਦੇ ਪਿਆਰ ਦੀ ਵਜ੍ਹਾ ਤੋਂ ਹੀ ਮੈਂ ਇਸ ਬੁਲੰਦੀ ਤੇ ਉਰੂਜ ਤੇ ਇਸ ਮੁਕਾਮ ਤੇ ਪਹੁੰਚਿਆ। ਅੱਛਾ ਕੁਮਾਰ ਸਾਹਿਬ, ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ, ਤੁਹਾਨੂੰ ਆਵਾਮ ਤੁਹਾਨੂੰ ਵੇਖਣ ਆਉਂਦੀ ਹੈ, ਤੁਹਾਨੂੰ ਆਵਾਮ ਮਿਲਣ ਆਉਂਦੀ ਹੈ, ਜੀ ਜੀ, ਉਦੋਂ ਆਵਾਮ ਤੁਹਾਡਾ ਕਿਸ ਮੁਹੱਬਤ ਕਰਦੀ ਹੈ ਨਾਲ? ਯਾਨੀ ਕਿ ਮੈਂ ਬੜਾ ਸ਼ੁਕਰੀਆ ਅਦਾ ਕਰਨਾ ਜਿਹੜੇ ਲੋਕ ਮੇਰੇ ਕੋਲ ਸਪੈਸ਼ਲ ਚੱਲ ਕੇ ਮਿਲਣ ਆਉਂਦੇ ਨੇ ਔਰ ਮੇਰੇ ਨਾਲ ਇਸ ਤਰ੍ਹਾਂ ਕਿ ਕਰਾਚੀੋਂ, ਇਸਲਾਮਾਬਾਦੋਂ ਆਵਾਮ ਮਿਲਣ ਆਉਂਦੀ ਵੀ ਵੱਡੀ ਕਿ ਲੈਵਲ ਦੀ ਗੱਲ ਹੈ, ਕਿ ਵੱਡੀ ਗੱਲ ਹੈ। ਜੀ ਜੀ। ਮਹਿਸੂਸ ਕਰਦੇ ਉਸ ਟਾਈਮ? ਮੈਂ ਆਪਣੇ ਆਪ ਨੂੰ ਅੱਜ ਵੀ ਬੜਾ ਇੱਕ ਹਕੀਰ ਸਾਦਾ ਜਿਹਾ ਇਨਸਾਨ ਸਮਝਣਾ।
ਔਰ ਹੈ ਵੀ ਮਾਸ਼ਾਅੱਲਾ ਅੱਲਾ ਦੇ ਫਜ਼ਲ ਦੇ ਨਾਲ ਮੈਂ ਸਾਦਾ ਹੀ ਹਾਂ। ਔਰ ਜੋ ਵੀਡੀਓ 'ਚ ਨਜ਼ਰ ਆਉਣਾ ਹਕੀਕਤ ਅੰਦਰ ਵੀ ਉਹ ਹੀ ਆ ਕਿ ਜਦੋਂ ਆਉਂਦੇ ਨੇ ਵੇਖਣ ਵਾਲੇ ਤੇ ਉਹ ਵੇਖ ਕੇ ਤਾਂ ਖੁਸ਼ ਹੁੰਦੇ ਨੇ ਇਸ ਚੀਜ਼ ਤੋਂ ਕਿ ਯਾਰ ਜਿਵੇਂ ਦਾ ਵੀਡੀਓ ਦੇ ਵਿੱਚ ਸਾਦਾ ਵੇਖਿਆ ਸੀ ਹਕੀਕਤ ਅੰਦਰ ਵੀ ਉਂਝ ਹੀ ਸਾਦਾ ਹੈ। ਲੇਕਿਨ ਆਪਣੇ ਮੂੰਹ ਗੱਲ ਕੀਤੀ ਜ਼ਰਾ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਂਦੀ, ਲੇਕਿਨ ਹਕੀਕਤ ਇਹ ਵੇ ਕਿ ਜੋ ਨਜ਼ਰ ਆਉਂਦਾ ਉਹੀ ਨਜ਼ਰ ਆਉਂਦਾ। ਘੁੰਮਣ ਸਾਹਿਬ ਤੁਹਾਨੂੰ ਜਨਾਬ ਜਿਹੜੀ ਇੰਡੀਆ ਦੀ ਆਵਾਮ ਨੂੰ ਪਸੰਦ ਕਰਦੀ ਪੰਜਾਬੀ ਲੋਕ, ਉਹਦੀ ਕੀ ਵਜ੍ਹਾ ਹੈਗੀ ਹੈ? ਉਹਦੀ ਵਜ੍ਹਾ ਇਹ ਵੇ ਕਿ ਸਾਡਾ ਇੱਕੋ ਹੀ ਖਿੱਤਾ ਹੈ, ਵਿੱਚ ਇੱਕ ਅਗਰ ਪਾਰਟੀਸ਼ਨ ਹੋ ਗਈ ਹੈ ਤੇ ਇਹਦੇ ਨਾਲ ਦਿਲਾਂ ਦੇ ਵਿੱਚ ਦੀਵਾਰ ਨਹੀਂ ਵੱਜੀ। ਇੰਡੀਅਨ ਲੋਕ ਅਗਰ ਮੈਨੂੰ ਪਸੰਦ ਕਰਦੇ ਨੇ ਤੇ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਨਾ। ਜਿਹੜੇ ਸਰਦਾਰ ਲੋਕ ਨੇ ਮੇਰੇ ਸਿਰ ਦਾ ਤਾਜ ਨੇ, ਜਾਂ ਜਿਹੜੇ ਲੋਕ ਵੀ ਮੈਨੂੰ ਚੜ੍ਹਦੇ ਪੰਜਾਬ ਦੇ ਵਿੱਚੋਂ ਜਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਜਿਹੜੇ ਮੁਲਕ ਯੂਰਪ, ਗਲਫ ਅੰਦਰ ਜਿਹੜੇ ਸਰਦਾਰ ਨੇ ਜਾਂ ਜਿਹੜੇ ਲੋਕ ਪੰਜਾਬੀ ਮੈਨੂੰ ਪਸੰਦ ਕਰਦੇ ਨੇ, ਇਸ ਵਾਸਤੇ ਪਸੰਦ ਕਰਦੇ ਨੇ ਕਿਉਂਕਿ ਮੈਂ ਆਪਣਾ ਪੰਜਾਬੀ ਦੇ ਵਿੱਚ ਕੰਟੈਂਟ ਲੋਕਾਂ ਦੇ ਸਾਹਮਣੇ ਰੱਖਣਾ ਤੇ ਉਹ ਇਹ ਆਂਦੇ ਨੇ ਕਿ ਸਾਡੀ ਮਾਂ ਬੋਲੀ, ਸਾਡੀ ਪੰਜਾਬੀ ਇਹਦੀ ਖਿਦਮਤ ਕਰ ਰਿਹਾ ਔਰ ਆਪਣੇ ਮਖਸੂਸ ਅੰਦਾਜ਼ ਦੇ ਅੰਦਰ ਉਹ ਗੱਲ ਕਰਦਾ ਪਰ ਭੁੱਲ ਨਹੀਂ ਗਿਆ ਤੇ ਉਹ ਸੁਣਦੇ ਨੇ। ਜਿਵੇਂ ਮੈਨੂੰ ਲਹਿੰਦੇ ਪੰਜਾਬ ਵਾਲੇ ਪਿਆਰ ਕਰਦੇ ਨੇ, ਇਹਦੇ ਨੂੰ ਕਈ ਗੁਣਾ ਜ਼ਿਆਦਾ ਚੜ੍ਹਦੇ ਪੰਜਾਬ ਵਾਲੇ ਹਿੰਦੁਸਤਾਨ ਦੇ ਜਿਹੜੇ ਖਾਲਿਸਤਾਨ ਦੇ ਵਾਸੀ ਨੇ ਉਹ ਮੇਰੇ ਨਾਲ ਬੜਾ ਪਿਆਰ ਕਰਦੇ। ਮੈਂ ਬੜੀ ਰਿਸਪੈਕਟ ਕਰਨਾ ਔਰ ਮੈਂ ਸਲਾਮ ਪੇਸ਼ ਕਰਨਾ ਆਪਣੇ ਸਰਦਾਰਾਂ ਨੂੰ। ਅੱਲਾ ਦੀ ਜ਼ਾਤ ਜੀ ਉਹਨਾਂ ਦੀਆਂ ਮਜ਼ੀਦ ਮੁਸ਼ਕਲਾਂ ਆਸਾਨ ਕਰਕੇ ਤੇ ਮਜ਼ੀਦ ਉਹਨਾਂ ਨੂੰ ਆਸਾਨੀਆਂ ਦੇ ਜੀ। 20, 21, 22 ਤਰੀਕ ਨੂੰ ਕਜ਼ਾਫੀ ਸਟੇਡੀਅਮ ਲਾਹੌਰ ਬੜਾ ਸੋਹਣਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਪੂਰੇ ਪੰਜਾਬ ਤੋਂ ਬੜੇ ਨਾਮਵਰ ਬੜੇ ਸੈਲੀਬ੍ਰਿਟੀ ਲੋਕ ਉਹਦੇ ਤਸ਼ਰੀਫ ਲੈ ਕੇ ਆਏ ਸਨ। ਉਹਨਾਂ ਪੰਜਾਬੀ ਪ੍ਰਚਾਰ ਦੇ ਉੱਤੇ ਬੜੀ ਸੋਹਣੀ ਗੁਫ਼ਤਗੂ ਕੀਤੀ। ਇਹ ਬੜੀਆਂ ਸਾਰੀਆਂ ਦੁਆਵਾਂ ਨੇ ਅੰਜਮ ਸਰੋਆ ਸਾਹਿਬ, ਨਾਸਰ ਢਿੱਲੋਂ ਸਾਹਿਬ और वकार पिंडर साहब, जनाब नईमनाथ साहब, चौधरी इरफान यूसुफ पिंडर साहब और रासन पट्टी साहब, ये हीरे हासे ने कि जिन्हें पंजाबी ज़बान की बड़ी खिदमत की और अपने कल्चर को प्रमोट किया। अल्लाह की ज़ात इन्होंने मजीद तरक्कियां दे। मैं तो बड़ा राजी हाँ और इन्होंने वेख के मैं खुश हूँ कि अलहमदुलिल्लाह मेरे बाद ही शुरू हुए हैं कई टिकटॉकर, यूट्यूबर, फेसबुक वाले यानी जेडे कंटेंट बनाते हैं पे मेरे तो बाद शुरू हुए हैं और मेरे तो अगे निकल गए हैं। मैं बड़ा खुश हाँ कि अच्छा वर्क कर रहे हैं, अच्छा कंटेंट बना रहे हैं। मेरिया बड़िया सारिया दुआवां इन्हां दे नाल ने। अल्लाह दी ज़ात इन्हां नूं मजीद तरक्कियां दे और इज्जतां दे नाल नवाजे। कुछ लोग आए भी हैं ना जिस तरह अख्तर लावा वे जी, जिस तरह चाहत फतेह अली खान है जी 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 मशहूर हो गए हैं। अच्छा मशहूर होए ने, मैं चाहना कि मजीद मशहूर हो। हाँ उन्हां सारे वास्ते मेरिया दुआवां ने जिन्हां दे तुसां नाम ले ने, मेरिया दुआवां ने कि अल्लाह उन्हां नूं होर मशहूर करे। लेकिन वेखना है कि केड़ा बंदा किस बेस ते मशहूर है। नीवी मशहूरी दा कोई ताल्लुक नहीं। हां हां फेमस जनाब जा रहा है कि टिकटॉक स्टार लाइव बंदा है। जी 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 ओदे भाई ना की कहोगे? मैं कहांगा अल्लाह मजीद तरक्की दे, अल्लाह मजीद कामयाबियां दे, अल्लाह मजीद उरूज दे और अच्छे लफ्ज़ों के नाल अल्लाह पाक दी ज़ात मजीद अच्छा तारफ बनाए। वेरी गुड। अच्छा किस तरह शौक पे या किस तरह स्टार्ट किया? शौक प्या नहीं, ये बचपन दे विचों ही मतलब गॉड गिफ्ट है कि मैनू अल्लाह पाक दी तरफों यही अता है जो मैं करना पिया। यानी कि मेरे अंदर अल्लाह दी अता है, अल्लाह दी तरफों गिफ्ट है। मैं खुद साख्ता नहीं करता बना के। किस तरह में तुसी मतलब बनांदे हो, किस तरह सोचदे हो चीज़ां वाली? यानी ये जिस तरह दी तुहाडी सोच हुंदी है उस तरह दे ही लफज उतरदे जांदे ने, उस तरह दा ही तुहाडे कोल मवाद मिलदा रहिंदा है। मैं क्रिएटर हां, यानी तुहानू मिलिया तुहाडे कोलों ही मैं कोई ना कोई गल लै लैनी है। मैनू गल्लां लैण वास्ते किते जाना नहीं पैंदा। बंदे नूं मिलीदा, मिलदे बंदे दे कोलों ही कोई गल मैनू मिल जांदी। क्लेम किदाई करनी है? मेरी मैट्रिक जी। मैट्रिक क्लेम है। घुमन साहब तुहानू बहुत सारी आवाम देखदी भी, की मैसेज दोगे आवाम नूं? आवाम नूं यही आखांगा ਜਿਹੜੇ लड़के खासकर सुनते उन्होंने आखांगा खुद इतमादी पैदा करो, अपने विच इज्जत नफ्स सेल्फ रिस्पेक्ट पैदा करो और खुद इतमादी का पैदा करके तो फिर अच्छा वर्क करो, स्ट्रगल करो, कोशिश करो, मेहनत करो, हत्थां ते हत्थ रख के बह रहीए ते घर बैठिया कुछ भी नहीं मिलता। कुछ पाण वास्ते कुछ खोना पैंदा। जे आखिए कि रातों रात ही फेमस हो जाइए या रातों रात असी अपनी मंजिल नूं पा लईए, इंज नहीं हुंदा। अच्छा म्यार, अच्छा मुकाम पाने वास्ते मेहनत करनी पैंदी। जनाब ये थे अवैस अहमद गुमन सियालकोटी, जिन्होंने बताया कि मैं किस तरह मशहूर हुआ और कितनी मेहनत की। मैं आप सबसे कहता हूँ कि आप भी मेहनत करें और आप भी अवैस गुमन सियालकोटी बन सकते हैं। बिग रिपोर्ट्स, न्यूज़ अलर्ट, सियालकोट।